17 ਅਕਤੂਬਰ ਨੂੰ ਸੁਪਰੀਮ ਕੋਰਟ ਦੇ ਕੋਲੀਜੀਅਮ ਨੇ, ਜਿਹਨੂੰ ਪ੍ਰੀਜ਼ਾਈਡ ਚੀਫ ਜਸਟਿਸ ਆਫ ਇੰਡੀਆ ਮਿਸਟਰ ਚੰਦਰਚੂੜ ਨੇ ਕੀਤਾ, ਉਹਨਾਂ ਨੇ ਅੱਡ-ਅੱਡ ਸਟੇਟਾਂ ਦੇ ਹਾਈ ਕੋਰਟਾਂ ਲਈ ਜੱਜਾਂ ਦੀ ਨੋਮੀਨੇਸ਼ਨ ਭੇਜੀ। ਵਕੀਲਾਂ ਚੋਂ ਹੀ ਕੱਢਣੇ ਹੁੰਦੇ ਨੇ ਕਿ ਵੀ, ਤੇ ਪੰਜਾਬ ਹਰਿਆਣਾ ਹਾਈ ਕੋਰਟ ਲਈ ਉਹਨਾਂ ਨੇ 5 ਜੱਜ ਰਿਕਮੈਂਡ ਕੀਤੇ ਕਿ ਵੀ ਇਹ 5 ਤੁਸੀਂ ਪੰਜਾਬ ਹਰਿਆਣਾ ਹਾਈ ਕੋਰਟ 'ਚ ਲਾ ਦਿਓ। ਇਹ ਉਹਨਾਂ ਨੇ ਤਿੰਨੋਂ ਹੀ ਹਿੰਦੂ ਜੱਜ ਲਾ ਦਿੱਤੇ, ਦੋਨਾਂ ਦੇ ਨਾਂ ਜਿਹੜੇ ਨੇ ਉਹ ਬਲੌਕ ਕਰ। ਸੁਪਰੀਮ ਕੋਰਟ ਫਿਊਮਸ ਕਿ ਵੀ ਉਹਨੇ ਪੂਰਾ ਧੂਏ ਧਾਰ ਗੁੱਸਾ ਹੈ ਸੁਪਰੀਮ ਕੋਰਟ ਦਾ ਓਵਰ ਨੌਨ ਐਲੀਵੇਸ਼ਨ ਆਫ 2 ਐਜ਼ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜੱਜਿਸ। 2 of the candidates not cleared are both Sikhs. Why should this arise? Supreme Court on Monday took strong exception to the centre not notifying the appointment of 2 of the 5 lawyers recommended for elevation to Punjab and Haryana High Court, saying this affects the system. ਇਹ ਸੁਪਰੀਮ ਕੋਰਟ ਕਹਿ ਰਿਹਾ ਇਹ ਤਾਂ ਤੁਹਾਡੀ ਸ਼ਰੇਆਮ ਨਜ਼ਰ ਆ ਰਿਹਾ ਵੀ ਤੁਸੀਂ ਸਿੱਖਾਂ ਦੇ ਨਾਲ ਕੀ ਕਰ ਰਹੇ ਹੋ। ਉਹਨਾਂ ਨੇ ਕਿਹਾ ਪਿਛਲੇ ਇਸ਼ੂ ਵੀ ਪਹਿਲਾਂ ਹੀ ਸਿੱਖਾਂ ਨੂੰ ਹੈ ਕਿ ਵੀ ਤੁਸੀਂ ਉਹਨਾਂ ਨਾਲ ਕਿਵੇਂ ਡਿਸਕ੍ਰਿਮੀਨੇਟ ਕਰ ਰਹੇ ਹੋ। ਹੁਣ ਤੁਸੀਂ ਆ ਸਿੱਧਾ ਕਰ ਰਹੇ ਹੋ ਕਿ ਵੀ ਜਿਹੜੇ 2 ਸਿੱਖ ਨੇ ਉਹਨਾਂ ਨੂੰ ਤੁਸੀਂ ਜੱਜ ਹੀ ਨਹੀਂ ਬਣਾਉਣਾ ਚਾਹੁੰਦੇ ਪੰਜਾਬ ਹਰਿਆਣਾ ਹਾਈ ਕੋਰਟ ਦਾ। ਬੀਜੇਪੀ RSS ਦੀ ਮੋਦੀ ਸ਼ਾਹ ਦੀ ਜੋੜੀ ਨੇ ਸਿੱਖ ਕੌਮ ਵਿਰੋਧੀ ਅਮਲ ਕਰਦੇ ਹੋਏ ਕੀਤੀ ਗਈ ਸਿੱਖ ਜੱਜਾਂ ਦੀ ਸਿਫਾਰਿਸ਼ ਨੂੰ ਨਜ਼ਰਅੰਦਾਜ਼ ਕਰਕੇ ਕੇਵਲ ਸੁਪਰੀਮ ਕੋਰਟ ਦੇ ਉੱਚੇ ਰੁਤਬੇ ਦੀ ਨੀਤੀ ਦਾ ਅਪਮਾਨ ਕਰਕੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਹਕੂਮਤ ਸਿੱਖ ਕੌਮ ਵਿਰੋਧੀ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਸੁਪਰੀਮ ਕੋਰਟ ਦੇ ਕੋਲੀਜੀਅਮ ਨੇ ਪੰਜਾਬ ਹਰਿਆਣਾ ਹਾਈ ਕੋਰਟ ਜੱਜ ਦੇ ਤੌਰ ਤੇ ਮੁਕਰਰ ਕਰਨ ਲਈ 5 ਨਾਵਾਂ ਦੀ ਲਿਸਟ ਮੋਦੀ ਸਰਕਾਰ ਨੂੰ ਭੇਜੀ ਸੀ, ਔਰ ਜਿਸ ਵਿੱਚ 3 ਹਿੰਦੂ ਅਤੇ 2 ਸਿੱਖ ਵਕੀਲਾਂ ਦੇ ਨਾਂ ਸਨ। ਔਰ ਮੋਦੀ ਸਰਕਾਰ ਨੇ 3 ਹਿੰਦੂ ਵਕੀਲਾਂ ਨੂੰ ਤਾਂ ਜੱਜ ਬਣਾ ਦਿੱਤਾ, ਪਰ 2 ਸਿੱਖਾਂ ਸੰਬੰਧੀ ਇਤਰਾਜ਼ ਜ਼ਾਹਿਰ ਕੀਤਾ ਹੈ। ਸੋ ਮੋਦੀ ਸਰਕਾਰ ਦੇ ਇਸ ਰਵੱਈਏ ਤੇ ਸੁਪਰੀਮ ਕੋਰਟ ਨੇ ਝਾੜ ਵੀ ਪਾਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੀਚੇ ਤੱਕ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਭਾਰਤੀ ਸਿਸਟਮ 'ਚ ਸਾਡੀ ਕੋਈ ਦਿਲਚਸਪੀ ਨਹੀਂ ਉੱਥੇ ਚੀਫ ਜਸਟਿਸ ਕੌਣ ਬਣਦਾ ਹੈ, ਜੱਜ ਕੌਣ ਬਣਦਾ ਹੈ, ਚੀਫ ਮਿਨਿਸਟਰ ਕੌਣ ਬਣਦਾ ਹੈ। ਇਹ ਜੂਨ 84 ਦੇ ਪਹਿਲੇ ਹਫ਼ਤੇ ਜਿਹੜੀ ਫਾਈਨਲ ਵਾਟਰਸ਼ੈਡ ਸੀ ਸਿੱਖ ਕੌਮ ਔਰ ਇੰਡੀਅਨ ਸਟੇਟ ਦੇ ਵਿਚਾਲੇ, ਉਹ ਇੱਕ ਲਾਈਨ ਜਿਹੜੀ ਕਿ ਖਾਲਿਸਤਾਨ ਦੀ ਕਾਇਮੀ ਦੇ ਨਾਲ ਖਿੱਚੀ ਗਈ। ਇਸ ਲਈ ਅਸੀਂ ਤਾਂ ਇਸ ਮੁੱਦੇ ਦੇ ਉੱਤੇ ਕੋਈ ਇਫ ਐਂਡ ਬਟ ਨਹੀਂ ਹੈ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਾਡਾ ਉਸ ਖਿੱਤੇ ਵਿੱਚ ਕੋਈ ਵੀ ਮਸਲਾ ਹੱਲ ਨਹੀਂ ਹੋਣਾ। ਪਰ ਫਿਰ ਵੀ ਕਿਉਂਕਿ ਅਸੀਂ ਮੀਡੀਆ ਦੇ ਉੱਤੇ ਜਾਂ ਖਬਰਾਂ 'ਤੇ ਆਧਾਰਿਤ ਜੋ ਕੁਝ ਵਾਪਰ ਰਿਹਾ ਹੁੰਦਾ ਹੈ, ਜਿਹਦੇ ਨਾਲ ਸਾਡੇ ਲੋਕ ਜਿਹੜੇ ਉੱਥੇ ਰਹਿੰਦੇ ਨੇ, ਭਾਵੇਂ ਉਹ ਗੁਲਾਮੀ ਦੇ ਸੰਗਲਾਂ ਦੇ ਵਿੱਚ ਹੀ ਨੇ, ਪਰ ਉਹਨਾਂ ਦੀਆਂ ਡੇ ਟੂ ਡੇ ਸਿਚੁਏਸ਼ਨਸ, ਉਹ ਸਿਆਸੀ, ਸਮਾਜਿਕ, ਆਰਥਿਕ, ਭਾਈਚਾਰਕ, ਸਮਾਜਿਕ, ਉਸ ਦੇ ਨਾਲ ਵੀ ਅਸੀਂ ਵਾਬਸਤਾ ਹਾਂ। ਉਸ 'ਤੇ ਵੀ ਸਾਨੂੰ ਗੱਲ ਕਰਨੀ ਵੀ ਪੈਂਦੀ ਹੈ ਕਿਉਂਕਿ ਅਲਟੀਮੇਟਲੀ ਕੋਈ ਚੀਜ਼ ਖਲਾ 'ਚ ਤਾਂ ਨਹੀਂ ਹੁੰਦੀ, ਵੈਕਿਊਮ 'ਚ ਨਹੀਂ ਹੁੰਦੀ। ਤੁਸੀਂ ਜੋ ਕੁਛ ਹੋ, ਜਦੋਂ ਕੋਈ ਚੋਣਾਂ ਆਉਂਦੀਆਂ ਨੇ, ਸ਼੍ਰੋਮਣੀ ਕਮੇਟੀ ਦੀਆਂ ਆ ਗਈਆਂ, ਸਰਕਾਰ ਦੀਆਂ ਆ ਗਈਆਂ, ਇਹ ਵੱਖਰੀ ਗੱਲ ਹੈ ਵੀ ਲੋਕ ਉਹੀ ਫੈਸਲੇ ਜਿਹੜੇ ਭਾਵਕ ਤੌਰ ਦੇ ਉੱਤੇ ਜਾਂ ਵਨ ਸਾਈਡਡ ਕਰਦੇ ਨੇ, ਉਸ ਤੋਂ ਬਾਅਦ ਫਿਰ ਉਹ ਹੋ ਜਾਂਦਾ ਹੈ। ਜੋ ਹੁਣ ਭਗਵੰਤ ਮਾਨ ਦੇ ਵੇਲੇ 92 MLA ਬਣਾ ਕੇ ਹੁਣ ਅਜੇ ਸਾਲ ਬੀਤਿਆ ਤੇ ਜੋ ਹਾਲਾਤ ਸਾਹਮਣੇ ਨੇ, ਆ ਜਦੋਂ ਅਸੀਂ ਕੱਲ੍ਹ ਵੀ ਗੱਲ ਕੀਤੀ ਕਿ ਈਵਨ ਧਾਰਮਿਕ ਅੰਮ੍ਰਿਤ ਛਕਾਣਾ ਵੀ ਜਿਹੜਾ ਹੈ ਉਹ ਪੰਜਾਬ ਦੀ ਜਿਹੜੀ ਮਾਨ ਸਰਕਾਰ ਹੈ ਉਹਦੇ ਲਈ ਜੁਰਮ ਹੈ। ਉਹਨਾਂ ਨੇ ਕਿਵੇਂ ਜੱਲੂ ਖੇੜੇ 'ਚੋਂ ਸਾਰੀਆਂ ਗੱਡੀਆਂ ਵਾਪਸ ਮੋੜੀਆਂ, ਸਿਰਫ ਉਹਨਾਂ ਦੇ ਪੇਰੈਂਟਸ ਨੂੰ ਜਾਣ ਦਿੱਤਾ, ਥਾਂ ਗ੍ਰਿਫਤਾਰੀਆਂ ਵੀ ਕੀਤੀਆਂ। ਹੁਣ ਇਹਨਾਂ ਹਾਲਾਤਾਂ ਦੇ ਚੱਲਦਿਆਂ ਇਹਦੇ ਬਾਵਜੂਦ ਕਿ ਇੱਕ ਹਿੱਸਾ ਜਿਹੜਾ ਉਸ ਸਿਸਟਮ 'ਚ ਹੈ ਉਹ ਇਸ ਸਿਸਟਮ ਦੇ ਨਾਲ ਪੂਰੀ ਤਰ੍ਹਾਂ ਲਾਇਲ ਹੈ। ਖਾਸ ਤੌਰ 'ਤੇ ਜਿਹੜੇ ਵਕੀਲ, ਈਵਨ ਸਾਡਾ ਤਾਂ ਪਿਛਲੇ 35-40 ਸਾਲ ਤੋਂ ਰਿਹਾ ਹੈ, ਜਿਹੜੇ ਹਿਊਮਨ ਰਾਈਟਸ ਲਈ ਕੰਮ ਕਰਨ ਵਾਲੇ ਵੀ ਸਿੱਖ ਵਕੀਲ ਨੇ, ਉਹ ਉਹਨੂੰ ਕਾਨੂੰਨ ਦੇ ਦਾਇਰੇ 'ਚ ਹੀ ਕਰਦੇ ਨੇ। ਔਰ ਇੱਥੇ ਵੀ ਜਦੋਂ ਜਿਹਨਾਂ 'ਚੋਂ ਕੁਛ ਆਏ ਜਾਂ ਦੂਜਾ ਜਦੋਂ ਖਾਲਿਸਤਾਨ ਦਾ ਮੁੱਦਾ ਆਉਂਦਾ, ਇਹ ਨਹੀਂ ਵੀ ਪਬਲਿਕਲੀ ਤਾਂ ਉਹਨਾਂ ਤੋਂ ਅਸੀਂ ਵੀ ਨਹੀਂ ਘੋਣਾ ਚਾਹੁੰਦੇ ਹੁੰਦੇ ਵੀ ਉਹ ਕਹਿਣ, ਪਰ ਪ੍ਰਾਈਵੇਟਲੀ ਵੀ ਜਦੋਂ ਹੋਏਗਾ ਉਹ ਕਹਿਣਗੇ ਕਿ ਜੀ ਦੇਖੋ
ਫਿਰ ਵੀ ਉੱਥੇ ਜਸਟਿਸ ਹੈ ਨਹੀਂ, ਤੁਹਾਨੂੰ ਲੜਨਾ ਪੈਂਦਾ ਹੈ, ਥੋੜਾ ਡਿਲੇ ਹੋਏਗਾ, ਫਲਾਣਾ ਹੋਏਗਾ, ਵੀ ਅਸੀਂ ਤਾਂ 100 ਕਨਸਟੀਟਿਊਸ਼ਨ ਦੀ ਖਾਧੀ ਹੋਈ ਹੈ ਇੰਡੀਅਨ ਦੇ, ਉਹਦੇ ਥੱਲੇ ਅਸੀਂ ਪ੍ਰੈਕਟਿਸ ਕਰਦੇ ਹਾਂ ਅਸੀਂ। ਸੋ ਕੋਈ ਇਹ ਐਕਸਪੈਕਟ ਕਰੇ ਕਿ ਇਹਨਾਂ ਵਕੀਲਾਂ ਚੋਂ ਜਾਂ ਇਹਨਾਂ ਚੋਂ ਬਣੇ ਜੱਜਾਂ ਚੋਂ ਜਾਂ ਦੂਜਿਆਂ ਚੋਂ ਕੋਈ ਰੈਵੋਲੂਸ਼ਨਰੀ ਨਿਕਲ ਆਏਗਾ, ਉਹ ਨਹੀਂ ਨਿਕਲਣਾ ਹੁੰਦਾ। ਲੇਕਿਨ ਅਸੀਂ ਫਿਰ ਵੀ ਜਿੰਨਾ ਕੁ ਕੰਮ ਕੋਈ ਕਰਦਾ ਉਹਨੂੰ ਐਪਰੀਸ਼ੀਏਟ ਕਰਦੇ। ਪਰ ਇੰਡੀਅਨ ਸਟੇਟ ਦੇ ਜਿਹੜੇ ਗੋਲੇ ਕਬੂਤਰ ਨੇ, ਜਿਹੜੇ ਬਿਲਕੁਲ ਉਹਨਾਂ ਦੇ ਹੁਕਮ 'ਚ, ਉਹਨਾਂ ਦੇ ਸੰਵਿਧਾਨ ਦੇ ਥੱਲੇ ਉਵੇਂ ਹੀ ਕਾਲਾ ਕੋਟ ਪਾ ਕੇ, ਉਵੇਂ ਹੀ ਜਿਹੜਾ ਹੁਣ ਮਾਈ ਲਾਰਡ ਤਾਂ ਨਹੀਂ ਕਹਿੰਦੇ, ਪਤਾ ਨਹੀਂ ਕੀ ਕਹਿੰਦੇ ਨੇ, ਯੋਰ ਆਨਰ ਕਹਿੰਦੇ ਨੇ ਕਿ ਮਾਈ ਆਨਰ ਕਹਿੰਦੇ ਨੇ, ਕੁਛ ਇਸ ਕਿਸਮ ਦਾ ਹੈ, ਨਹੀਂ ਤਾਂ ਮਾਈ ਲਾਰਡ ਰਾਬੀ ਸੀ ਜੱਜ ਉਹਨਾਂ ਦੇ ਲਈ। ਹੁਣ ਉਹਨਾਂ ਨੇ ਉੱਥੇ ਇੱਕ ਸਿਸਟਮ ਬਣਾਇਆ ਹੋਇਆ ਹੈ। ਹਾਲਾਂ ਜਦੋਂ ਦਾ ਹਿੰਦੂਤਵੀਆਂ ਦੀ ਹਕੂਮਤ ਖੁੱਲ੍ਹ ਕੇ ਮੋਦੀ ਐਂਡ ਕੰਪਨੀ ਦੀ ਆਈ ਹੈ, ਕਿਉਂਕਿ ਕੋਈ ਨਾ ਕੋਈ ਜੱਜ ਜਿਹੜਾ ਐਜ਼ ਪਰ ਕਨਸਟੀਟਿਊਸ਼ਨ ਇਹਨਾਂ ਨੂੰ ਜਿਹੜਾ ਉਹ ਜਵਾਬਦੇਹ ਬਣਾਉਂਦਾ, ਉਹ ਵੀ ਇਹਨਾਂ ਨੂੰ ਤਕਲੀਫ ਦਿੰਦਾ, ਕਿਉਂਕਿ ਬਾਕੀ ਸਾਰੀਆਂ ਇੰਸਟੀਟਿਊਸ਼ਨਸ ਤਾਂ ਇਹਨਾਂ ਨੇ ਕਾਬੂ ਕੀਤੀਆਂ ਹੀ ਹੋਈਆਂ, ਜੱਜ ਵੀ ਕੀਤੇ ਹੋਏ ਨੇ ਕਾਬੂ। ਸੁਪਰੀਮ ਕੋਰਟ 'ਚ ਵੀ ਜੇ ਅਸੀਂ ਦੇਖਦੇ ਹਾਂ ਕਿ ਭਾਈ ਉਸ ਰੰਜਨ ਗੋਗੋਈ ਵਰਗਾ, ਜਿਹਦੇ ਬਾਰੇ ਸੀ ਜੇ ਉਹਦਾ ਪਿਓ ਕਾਂਗਰਸ ਸੀ ਔਰ ਉਹਨੇ ਬੜਾ ਫਲਾਣੀ ਹੀਰਿੰਗ ਵੇਲੇ ਉਹਨੇ ਝਾੜ ਪਾਈ, ਦੂਜੀ ਪਾਈ, ਤੁਸੀਂ ਦੇਖੋਗੇ ਕਿ ਐਂ ਜਦੋਂ ਬਾਬਰੀ ਮਸਜਿਦ ਦਾ ਇਸ਼ੂ ਆਇਆ ਔਰ ਰੰਜਨ ਗੋਗੋਈ ਨੇ ਰਿਟਾਇਰਮੈਂਟ ਤੋਂ ਐਨ ਪਹਿਲਾਂ ਜਿਹੜਾ ਉੱਥੇ ਮੰਦਿਰ ਬਣਾਉਣ ਦਾ ਆਰਡਰ ਦਿੱਤਾ ਔਰ ਵਿਦਿਨ ਫਿਊ ਵੀਕਸ ਉਹ ਰਾਜ ਸਭਾ ਦਾ ਮੈਂਬਰ ਬਣ ਕੇ ਬੀਜੇਪੀ ਵੱਲੋਂ ਅਸਾਮ ਦੇ ਕਾਡਰ 'ਚੋਂ ਉਹ ਰਾਜ ਸਭਾ ਦੇ ਵਿੱਚ ਬੈਠਾ ਹੋਇਆ। ਸੋ ਇਸੇ ਤਰ੍ਹਾਂ ਲੈ ਦੇ ਕੇ ਹੁਣ ਆ ਕਸ਼ਮੀਰ ਦਾ ਮੁੱਦਾ ਹੈ। ਕਸ਼ਮੀਰ ਦੇ ਮੁੱਦੇ ਤੇ ਆਰਟੀਕਲ 370 2019 'ਚ ਉਹਨਾਂ ਨੇ ਐਬਰੋਗੇਟ ਕੀਤਾ। 4 ਸਾਲ ਸੁਪਰੀਮ ਕੋਰਟ ਹੰਡਰਡਸ ਆਫ ਪਟੀਸ਼ਨਸ ਦੇ ਉੱਤੇ ਬੈਠੀ ਰਹੀ। ਜੇ ਹੀਰਿੰਗ ਹੋਈ ਫਾਸਟ 6 ਹਫ਼ਤੇ ਕਿ 8 ਹਫ਼ਤੇ 'ਚ ਹੋਈ। ਹੁਣ ਜਿਹੜਾ ਉਹਦੇ 'ਚੋਂ ਇੱਕ ਜੱਜ ਹੈ, ਸ਼ਾਇਦ ਜਸਟਿਸ ਕੌਲ ਹੈ ਕਿ ਕੌਣ ਹੈ, ਉਹਨੇ ਰਿਟਾਇਰ ਹੋ ਜਾਣਾ ਦਸੰਬਰ 'ਚ। ਹੁਣ ਉਹ ਜਜਮੈਂਟ ਦੇ ਉੱਤੇ ਸੁਪਰੀਮ ਕੋਰਟ ਬੈਠਾ ਹੋਇਆ। ਹਾਲਾਂ ਮੈਨੂੰ ਇਹ ਲੱਗਦਾ ਹੈ ਕਿ ਵੀ ਉਹਦੇ 'ਚ ਉਹਨਾਂ ਨੇ ਥੋੜ੍ਹੀ ਬਹੁਤ ਝਾੜ ਪਾਉਣਗੇ ਸਰਕਾਰ ਨੂੰ, ਜੀ ਕਨਸਟੀਟਿਊਸ਼ਨਲੀ ਤੁਸੀਂ ਫੋਲੋ ਨਹੀਂ ਕੀਤਾ ਜਾਂ ਫਲਾਣਾ ਨਹੀਂ ਕੀਤਾ, ਲੇਕਿਨ ਉਹਨਾਂ ਨੇ ਅਨਡੂ ਨਹੀਂ ਕਰਨਾ ਹੈ ਕਿ ਆਰਟੀਕਲ 370 ਤੁਸੀਂ ਅਨਡਿਊ ਕਰ ਦਿਓ ਜਾਂ ਦੂਜਾ ਕਰ ਦਿਓ। ਸੋ ਮਤਲਬ ਜਿਹੜੇ ਉੱਥੇ ਔਰ ਨਵੰਬਰ 84 ਨਾਲ ਰਿਲੇਟਡ ਕੇਸਿਸ ਬਾਰੇ ਸਿੱਖਾਂ ਤੋਂ ਬਿਹਤਰ ਕੌਣ ਜਾਣਦਾ ਹੈ। ਜੇ ਮੁਸਲਮਾਨਾਂ ਦੇ ਹਵਾਲੇ ਨਾਲ ਦੇਖੀਏ ਤਾਂ ਫਿਰ ਜਿਹੜਾ ਉਹਨਾਂ ਦਾ ਬਿਲਕਿਸ ਬਾਨੋ ਕੇਸ 'ਚ ਕਿਵੇਂ ਇੱਕ ਪਾਸੇ 15 ਅਗਸਤ ਨੂੰ ਮੋਦੀ ਲਾਲ ਕਿਲੇ ਤੋਂ ਸਸ਼ਕਤ ਔਰਤ ਪੜ੍ਹਾਓ, ਬੇਟੀ ਪੜ੍ਹਾਓ ਬਚਾਓ ਔਰ ਮਹਿਲਾ ਸ਼ਕਤੀ ਤੇ ਫਲਾਣਾ, ਤੇ ਉਹ ਜਿਹੜੇ ਕ੍ਰਿਮੀਨਲ ਨੇ ਜਿਨ੍ਹਾਂ ਨੇ ਕਿੰਨੇ ਮਰਡਰ ਕੀਤੇ ਉਹਦੇ ਜਿਹੜੇ ਨੇ ਬਾਨੋ ਦੇ ਪਰਿਵਾਰ ਦੇ ਔਰ ਉਹਦੀ ਬੱਚੀ ਦਾ ਮਰਡਰ ਕੀਤਾ, ਉਹਦੇ ਨਾਲ ਜਬਰ ਜਨਾਹ ਕੀਤਾ, ਉਹ ਸਾਰੇ ਰਿਲੀਜ਼ ਕੀਤੇ ਔਰ ਅੱਜ ਤੱਕ ਵੀ ਸੁਪਰੀਮ ਕੋਰਟ ਤੱਕ ਵੀ ਕੋਈ ਸੁਣਵਾਈ ਨਹੀਂ ਹੈ। ਹੁਣ ਇਹੀ ਤੁਸੀਂ ਹਰ ਕੇਸ ਦੇ ਮਾਮਲੇ 'ਚ ਦੇਖ ਸਕਦੇ ਹੋ। ਇਹਦੇ ਬਾਵਜੂਦ ਉਹਨਾਂ ਨੂੰ ਹਕੂਮਤ ਜਾਂ ਇਸ ਵੇਲੇ ਹਿੰਦੂਤਵਾ ਦਾ ਕਿਸ ਲੈਵਲ ਦਾ ਇਹ ਦੈਂਤ ਮੂੰਹ ਅੱਡ ਕੇ ਬਾਕੀ ਸਾਰਿਆਂ ਨੂੰ ਖਾ ਰਿਹਾ ਹੈ ਔਰ ਸਿਰਫ ਤੇ ਸਿਰਫ ਉਹ ਜਿਹੜੇ ਉਹਨਾਂ ਦੇ ਸਟੀਕ ਟਕਸਾਲੀ ਹਿੰਦੂਤਵੀ ਨੇ, ਬਿਲਕੁਲ ਜਿਹੜੇ ਉਹ ਨਾ ਹਿੱਲਣ ਵਾਲੇ, ਉਹਨਾਂ ਨੂੰ ਹੀ ਉਹ ਜੱਜਾਂ ਦੇ ਅਹੁਦੇ ਤੇ ਰੱਖਣਾ ਚਾਹੁੰਦਾ। ਇਸ ਲਈ ਸੈਂਟਰ ਗਵਰਨਮੈਂਟ ਨੇ ਹੁਣ ਲੇਟਲੀ ਜਿਹੜਾ ਇੱਕ ਇਹਨਾਂ ਦਾ ਪ੍ਰੋਸੀਜਰ ਸੀ, ਸੁਪਰੀਮ ਕੋਰਟ ਦਾ ਜੱਜਾਂ ਦਾ ਗਰੁੱਪ ਜਿਹਨੂੰ ਕੋਲੀਜੀਅਮ ਕਹਿੰਦੇ ਨੇ, ਉਹ ਰਿਕਮੈਂਡ ਕਿਉਂਕਿ ਜਿਨ੍ਹਾਂ ਨੇ ਕਨਸਟੀਟਿਊਸ਼ਨ ਬਣਾਇਆ ਔਰ ਉਹਨਾਂ ਦਾ ਇਹ ਸੀ ਵੀ ਕਿ ਐਟਲੀਸਟ ਜਿਹੜੀ ਜੁਡੀਸ਼ਰੀ ਹੈ ਉਹ ਉਹਦੇ 'ਤੇ ਘੱਟ ਤੋਂ ਘੱਟ ਇਨਫਲੂਐਂਸ ਰੂਲਿੰਗ ਪਾਰਟੀ ਦਾ ਹੋਏ, ਤਾਂ ਕਿ ਜਦੋਂ ਜੁਡੀਸ਼ਰੀ ਨੇ ਕਿਸੇ ਕਾਨੂੰਨ ਦੇ ਕਨਸਟੀਟਿਊਸ਼ਨਲ ਜਾਂ ਅਨਕਨਸਟੀਟਿਊਸ਼ਨਲ ਹੋਣ ਦਾ ਫੈਸਲਾ ਕਰਨਾ ਹੈ ਤੇ ਸਰਕਾਰ ਉਹਨੂੰ ਇਨਫਲੂਐਂਸ ਨਾ ਕਰ ਸਕੇ। ਹਾਲਾਂਕਿ ਇਵੇਂ ਹੋਇਆ ਨਹੀਂ ਹੈ, ਸਰਕਾਰ ਦਾ ਇਨਫਲੂਐਂਸ ਨਹਿਰੂ ਦੇ ਜ਼ਮਾਨੇ ਤੋਂ ਹੀ ਰਿਹਾ, ਪਰ ਹੁਣ ਤਾਂ ਇਵੇਂ ਹੁੰਦੇ ਨੇ ਬਹੁਤ ਸਾਰੇ ਫੈਸਲੇ ਜਿਵੇਂ ਉਹ ਲਿਖੇ ਹੀ ਨਾਗਪੁਰ ਦੇ ਦਫ਼ਤਰ 'ਚ ਹੁੰਦੇ ਨੇ RSS ਦੇ। ਫਿਰ ਵੀ ਅਜੇ ਤੱਕ ਕੋਈ ਨਾ ਕੋਈ ਹੁਣ ਕੋਲੀਜੀਅਮ ਸਿਸਟਮ ਨੂੰ ਭੰਨਣਾ ਚਾਹੁੰਦੀ ਹੈ ਮੋਦੀ ਸਰਕਾਰ। ਉਹ ਚਾਹੁੰਦੀ ਹੈ ਕਿ ਵੀ ਜੱਜ ਰਿਕਰੂਟ ਕਰਨ ਦਾ ਡਾਇਰੈਕਟ ਰਾਈਟ ਸਾਡੇ ਕੋਲ ਹੋਏ। ਹੁਣ ਇਹ ਹੁੰਦਾ ਵੀ ਉਹ ਨਾ ਭੇਜਦੇ ਨੇ, ਉਹਦੀ ਰਿਕਮੈਂਡੇਸ਼ਨ ਜਿਹੜੇ ਕਿ ਜੀ ਆ 29 ਸਟੇਟਾਂ ਨੇ, ਇਹਨਾਂ 29 ਸਟੇਟਾਂ ਦੇ ਹਾਈ ਕੋਰਟ ਨੇ। ਪੰਜਾਬ ਦਾ ਤਾਂ ਹਾਲ ਇਹ ਹੈ, ਅਸੀਂ ਤਾਂ ਆਜ਼ਾਦ ਮੁਲਕ ਖਾਲਿਸਤਾਨ ਲਈ ਸਟਰਗਲ ਕਰ ਰਹੇ ਹਾਂ, ਈਵਨ ਪੰਜਾਬ ਦੇ ਕੋਲ ਆਪਣਾ ਹਾਈ ਕੋਰਟ ਨਹੀਂ ਹੈ। ਹਰਿਆਣੇ ਦੇ ਨਾਲ ਨੱਥੀ ਕੀਤਾ ਹੋਇਆ, ਇਸ ਲਈ ਉਹਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕਹਿੰਦੇ ਨੇ। ਹਾਈ ਕੋਰਟ ਹਰਿਆਣੇ ਦਾ ਵੀ ਉਹੀ ਹੈ, ਪੰਜਾਬ ਦਾ ਵੀ ਉਹੀ ਹੈ। ਔਰ ਉਹਦੇ 'ਚ ਜਿਹੜੇ ਜੱਜ ਮੁਕਰਰ ਕੀਤੇ ਜਾਂਦੇ ਨੇ ਜ਼ਾਹਰ ਹੈ ਸੁਪਰੀਮ ਕੋਰਟ ਦੇ ਕੋਲੀਜੀਅਮ ਦੀ ਰਿਕਮੈਂਡੇਸ਼ਨ ਤੇ ਹੁੰਦੇ ਨੇ। ਮੋਸਟਲੀ ਤੁਹਾਨੂੰ 70 ਤੋਂ 80% ਜਿਹੜੇ ਜੱਜ ਨੇ
ਪੰਜਾਬ ਹਰਿਆਣਾ ਹਾਈ ਕੋਰਟ ਦੇ ਉਹ ਹਿੰਦੂ ਹੀ ਮਿਲਣਗੇ ਤੇ ਜਿਹੜੇ 15-20% ਜੇ ਕਹਿ ਲਓ ਕਿ ਉਹ ਸਿੱਖ ਵੀ ਹੋਣਗੇ, ਤੁਹਾਨੂੰ ਕੋਈ ਵੀ ਇਸ ਸਾਰੇ ਪੀਰੀਅਡ 'ਚ ਇਸ ਕਿਸਮ ਦਾ ਰੈਵੋਲੂਸ਼ਨਰੀ ਫੈਸਲਾ ਨਜ਼ਰ ਨਹੀਂ ਆਏਗਾ ਜਿਹਦੇ 'ਚੋਂ ਇਹ ਨਜ਼ਰ ਆਏ ਕਿ ਜੀ ਉਹਨਾਂ ਨੇ ਕੋਈ ਜਿਹੜੀ ਸੈੱਟ ਧਾਰਨਾ ਹੈ ਉਹਦੇ ਅਗੇਂਸਟ ਜਾ ਕੇ ਕੋਈ ਮਜ਼ਬੂਤ ਫੈਸਲਾ ਲਿਆ ਹੋਇਆ। ਹਾਲਾਂ ਪਿੱਛੇ ਜੇ ਜਦੋਂ ਕਿ ਉਹ ਕੀ ਹੈ ਨੂੰਹ ਦੇ ਵਿੱਚ ਵਾਇਲੈਂਸ ਹੋਈ ਤੇ ਇੱਕ ਸਿੱਖ ਜੱਜ ਬੀਬੀ ਔਰ ਸਿੱਖ ਜੱਜ ਮੈਨ ਜਿਨ੍ਹਾਂ ਨੇ ਕੋਈ ਫੈਸਲਾ ਸੁਣਾਇਆ ਹਕੂਮਤ ਦੇ ਖਿਲਾਫ ਸੀ ਜਾਂ ਕੀ ਸੀਗਾ, ਉਹਨਾਂ ਨੇ ਉਹਦੇ ਤੇ ਆਨਸਰੇਬਿਲਟੀ ਕੀਤੀ ਕਿ ਤੁਸੀਂ ਕਿਵੇਂ ਜਿਹੜੀਆਂ ਨੇ ਮੁਸਲਮਾਨਾਂ ਦੇ ਘਰੋਂ ਦੁਕਾਨਾਂ ਤੋਂ 24 ਘੰਟੇ ਦੇ ਵਿੱਚ ਵੀ ਦੋਨੋਂ ਟ੍ਰਾਂਸਫਰ ਕਰਕੇ ਨਵੇਂ ਜੱਜ ਬਿਠਾ ਦਿੱਤੇ ਗਏ। ਪਰ ਹੁਣ ਤਾਂ ਹਾਲ ਇਹ ਹੈ ਕਿ ਵੀ ਆਉਣ ਵਾਲੇ ਪੀਰੀਅਡ ਜੋ ਇਹਨਾਂ ਦੀ ਨੀਤੀ ਹੈ, ਤੁਹਾਨੂੰ ਕੋਈ ਸਿੰਘ ਜਾਂ ਕੌਰ ਨਾਂ ਵਾਲਾ ਜੱਜ ਵੀ ਨਹੀਂ ਮਿਲਣਾ ਔਰ ਉਹਦਾ ਸਬੂਤ ਕਿਤੇ ਹੋਰ ਲੈਣ ਜਾਣ ਦੀ ਲੋੜ ਨਹੀਂ ਹੈ। 17 ਅਕਤੂਬਰ ਨੂੰ ਸੁਪਰੀਮ ਕੋਰਟ ਦੇ ਕੋਲੀਜੀਅਮ ਨੇ, ਜਿਹਨੂੰ ਪ੍ਰੀਜ਼ਾਈਡ ਚੀਫ ਜਸਟਿਸ ਆਫ ਇੰਡੀਆ ਮਿਸਟਰ ਚੰਦਰਚੂੜ ਨੇ ਕੀਤਾ, ਉਹਨਾਂ ਨੇ ਅੱਡ-ਅੱਡ ਸਟੇਟਾਂ ਦੇ ਹਾਈ ਕੋਰਟਾਂ ਲਈ ਜੱਜਾਂ ਦੀ ਨੋਮੀਨੇਸ਼ਨ ਭੇਜੀ। ਵਕੀਲਾਂ ਚੋਂ ਹੀ ਕੱਢਣੇ ਹੁੰਦੇ ਨੇ ਕਿ ਵੀ, ਤੇ ਪੰਜਾਬ ਹਰਿਆਣਾ ਹਾਈ ਕੋਰਟ ਲਈ ਉਹਨਾਂ ਨੇ 5 ਜੱਜ ਰਿਕਮੈਂਡ ਕੀਤੇ ਕਿ ਵੀ ਇਹ 5 ਤੁਸੀਂ ਪੰਜਾਬ ਹਰਿਆਣਾ ਹਾਈ ਕੋਰਟ 'ਚ ਲਾ ਦਿਓ। ਉਹਨਾਂ ਦੇ ਵਿੱਚ 3 ਹਿੰਦੂ, ਸੁਮੀਤ ਗੋਇਲ, ਸੁਦੀਪਤੀ ਸ਼ਰਮਾ ਤੇ ਕੀਰਤੀ ਸਿੰਘ, ਔਰ 2 ਸਿੱਖ ਜਿਨ੍ਹਾਂ 'ਚ ਹਰਮੀਤ ਸਿੰਘ ਗਰੇਵਾਲ ਤੇ ਦਪਿੰਦਰ ਸਿੰਘ ਨਲਵਾ, ਇਹ ਨਾਂ ਭੇਜੇ ਕਿ ਵੀ ਇਹ ਪੰਜਾਬ, ਇਵੇਂ ਹੀ ਬਾਕੀ ਸਟੇਟਾਂ ਦੇ ਵੀ ਭੇਜੇ। ਹੁਣ ਉਹਨਾਂ ਨੇ ਕੀ ਕੀਤਾ ਕਿ ਵੀ ਇਹ ਮੋਦੀ ਸਰਕਾਰ ਦਾ, ਜਿਹਨੂੰ ਅਜੇ ਵੀ ਉੱਥੇ ਬੈਠਾ ਉਹਨਾਂ ਦਾ ਬਾਹੂ ਵਾਲਾ ਮਨਜਿੰਦਰ ਸਰਸਾ ਔਰ ਇਕਬਾਲ ਲਾਲਪੁਰਾ ਤੇ ਫਲਾਣਾ ਤੇ ਢਿਮਕਾ, मोदी जी ने मुझे कहा इकबाल मैं तो सिख बन के रहा इमरजेंसी में 2 साल, मुझसे करवा लो कुछ सिखों का भला करवा लो। मतलब इस किस्म ਦੀਆਂ ਗੱਲਾਂ ਕਰਨ ਵਾਲੇ, ਔਰ ਇਹ ਉਹਨਾਂ ਨੇ 3 ਹੀ ਹਿੰਦੂ ਜੱਜ ਲਾ ਦਿੱਤੇ, ਦੋਨਾਂ ਦੇ ਨਾਂ ਜਿਹੜੇ ਨੇ ਉਹ ਬਲੌਕ ਕਰ। ਹੁਣ ਇਸ ਦੇ ਉੱਤੇ ਇਹ ਸੁਪਰੀਮ ਕੋਰਟ ਦੇ ਜੱਜ ਦੀ ਟਿੱਪਣੀ ਹੈ ਜਿਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ। ਉਹਨਾਂ ਨੇ ਕਿਹਾ, ਹੈਡਲਾਈਨ ਹੀ ਇਹ ਹੈ ਕਿ ਵੀ ਸੁਪਰੀਮ ਕੋਰਟ ਫਿਊਮਸ, ਕਿ ਵੀ ਉਹਨੇ ਪੂਰਾ ਧੂਏ ਧਾਰ ਗੁੱਸਾ ਹੈ ਸੁਪਰੀਮ ਕੋਰਟ ਦਾ ਓਵਰ ਨੌਨ ਐਲੀਵੇਸ਼ਨ ਆਫ 2 ਐਜ਼ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜੱਜਿਸ। ਸੁਪਰੀਮ ਕੋਰਟ on Monday took strong exception to the center not notifying the appointment of 2 of the 5 lawyers recommended for elevation to Punjab and Haryana High Court, saying this affects the system। ਇਹ ਸੁਪਰੀਮ ਕੋਰਟ ਕਹਿ ਰਿਹਾ ਇਹ ਤਾਂ ਤੁਹਾਡੀ ਸ਼ਰੇਆਮ ਨਜ਼ਰ ਆ ਰਿਹਾ ਵੀ ਤੁਸੀਂ ਸਿੱਖਾਂ ਦੇ ਨਾਲ ਕੀ ਕਰ ਰਹੇ ਹੋ। ਔਰ ਇਹ ਐਗਜ਼ੈਕਟ ਕੋਰਟ ਹੈ ਉਹਨਾਂ ਦੇ ਜਿਹੜਾ ਸੁਪਰੀਮ ਕੋਰਟ ਦੀ। 2 of the candidates not cleared are both Sikhs। ਇਹ ਸੁਪਰੀਮ ਕੋਰਟ ਕਹਿ ਰਿਹਾ ਕਿ ਜਿਹੜੇ 2 ਤੁਸੀਂ ਕਲੀਅਰ ਨਹੀਂ ਕੀਤੇ ਦੋਵੇਂ ਸਿੱਖ ਨੇ। 2 of the candidates not cleared are both Sikhs। Why should this arise? ਇਹ ਹਰਕਤ ਤੁਸੀਂ ਕਿਉਂ ਕਰ ਰਹੇ ਹੋ? Don't let past issues link up with present pending ones। ਉਹਨਾਂ ਨੇ ਕਿਹਾ ਪਿਛਲੇ ਇਸ਼ੂ ਵੀ ਪਹਿਲਾਂ ਹੀ ਸਿੱਖਾਂ ਨੂੰ ਹੈ ਕਿ ਵੀ ਤੁਸੀਂ ਉਹਨਾਂ ਨਾਲ ਕਿਵੇਂ ਡਿਸਕ੍ਰਿਮੀਨੇਟ ਕਰ ਰਹੇ ਹੋ। ਹੁਣ ਤੁਸੀਂ ਸਿੱਧਾ ਕਰ ਰਹੇ ਹੋ ਕਿ ਵੀ ਜਿਹੜੇ 2 ਸਿੱਖ ਨੇ ਉਹਨਾਂ ਨੂੰ ਤੁਸੀਂ ਜੱਜ ਹੀ ਨਹੀਂ ਬਣਾਉਣਾ ਚਾਹੁੰਦੇ ਪੰਜਾਬ ਹਰਿਆਣਾ ਹਾਈ ਕੋਰਟ ਦਾ। ਔਰ ਇਹ ਸੰਜੇ ਕਿਸ਼ਨ ਕੌਲ ਜਿਹੜਾ ਬੈਂਚ ਹੈ ਉਹਨੇ ਜਿਹੜਾ ਇਸ ਦੇ ਉੱਤੇ ਕਿਹਾ, ਔਰ ਇਹ ਫਿਰ ਉਹਨਾਂ ਨੇ ਕਿਹਾ ਜੀ ਉਹਨਾਂ ਦੇ ਬਾਰੇ while maintaining there was nothing adverse with regard to integrity of Garewal, ਕਿ ਬਈ ਕੋਈ ਉਹਨਾਂ ਦੇ ਖਿਲਾਫ ਨਹੀਂ ਸੀ, ਲੇਕਿਨ ਇਹਦੇ ਬਾਵਜੂਦ ਜਿਹੜਾ ਉਹਨਾਂ ਨੂੰ ਨਹੀਂ ਲਾਇਆ ਗਿਆ। ਔਰ ਇਸ ਦੇ ਉੱਤੇ ਸਰ ਸਿਮਰਨਜੀਤ ਸਿੰਘ ਮਾਨ ਦੀ ਬਿਲਕੁਲ ਕਲੀਅਰ ਸਟੇਟਮੈਂਟ ਹੈ ਜਿਹੜੀ ਪੰਜਾਬੀ ਵਾਲਿਆਂ ਨੂੰ ਚੰਗੀ ਤਰ੍ਹਾਂ ਸਮਝ ਵੀ ਆ ਜਾਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਵੀ ਬੀਜੇਪੀ RSS ਦੀ ਮੋਦੀ ਸ਼ਾਹ ਦੀ ਜੋੜੀ ਨੇ ਸਿੱਖ ਕੌਮ ਵਿਰੋਧੀ ਅਮਲ ਕਰਦੇ ਹੋਏ ਕੀਤੀ ਗਈ ਸਿੱਖ ਜੱਜਾਂ ਦੀ ਸਿਫਾਰਿਸ਼ ਨੂੰ ਨਜ਼ਰਅੰਦਾਜ਼ ਕਰਕੇ ਕੇਵਲ ਸੁਪਰੀਮ ਕੋਰਟ ਦੇ ਉੱਚੇ ਰੁਤਬੇ ਦੀ ਨੀਤੀ ਦਾ ਅਪਮਾਨ ਕਰਕੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਹਕੂਮਤ ਸਿੱਖ ਕੌਮ ਵਿਰੋਧੀ ਹੈ। ਇਸ ਲਈ ਸਿੱਖ ਕੌਮ ਨੂੰ ਇਹਨਾਂ ਉੱਤੇ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ, ਬਲਕਿ ਬਿਨਾਂ ਕਿਸੇ ਝਿਜਕ ਅਤੇ ਦ੍ਰਿੜਤਾ ਨਾਲ ਆਪਣੇ ਮਿੱਥੇ ਕੌਮੀ ਨਿਸ਼ਾਨੇ ਦੀ ਆਜ਼ਾਦੀ ਲਈ ਸੰਜੀਦਗੀ ਭਰੀਆਂ ਕਾਰਵਾਈਆਂ ਕਰਦੇ ਹੋਏ ਹਿੰਦੂ ਇੰਡੀਆ, ਮੁਸਲਮਾਨ ਪਾਕਿਸਤਾਨ, ਕਾਮਰੇਡ ਚੀਨ ਦੀ ਤ੍ਰਿਕੋਣ ਵਿਚਕਾਰ ਸਿੱਖ ਵਸੋਂ ਵਾਲੇ ਇਲਾਕਿਆਂ ਨੂੰ ਆਪਣੇ ਰਾਜ ਭਾਗ ਦੀਆਂ ਹੱਦਾਂ ਮੰਨ ਕੇ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਕਾਇਮ ਕਰਨ ਵਿੱਚ
ਕਿਸੇ ਤਰ੍ਹਾਂ ਦੀ ਅਣਗਹਿਲੀ ਨਹੀਂ ਕਰਨੀ ਚਾਹੀਦੀ। ਇਹ ਹੁਣ ਤੁਹਾਡੇ ਸਾਹਮਣੇ ਹੈ ਕਿ ਭਾਈ ਤੁਸੀਂ ਅਲਟੀਮੇਟਲੀ ਇੰਡੀਆ, ਪਾਕਿਸਤਾਨ ਔਰ ਚਾਈਨਾ, ਇਹਨਾਂ ਤਿੰਨਾਂ ਦੇ ਵਿਚਕਾਰ ਬਫਰ ਸਟੇਟ ਖਾਲਿਸਤਾਨ ਕਾਇਮ ਕਰੋ। ਅਜਿਹਾ ਅਮਲ ਕਰਕੇ ਹੀ ਅਸੀਂ ਆਪਣੀ ਕੌਮੀ ਅਣਖ, ਗੈਰਤ, ਸਵੈਮਾਨ, ਜਮਹੂਰੀਅਤ ਤੇ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਨੂੰ ਕਾਇਮ ਰੱਖ ਸਕਦੇ ਹਾਂ ਅਤੇ ਆਪਣੀ ਸਰਬੱਤ ਦੇ ਭਲੇ ਦੀ ਮਨੁੱਖਤਾ ਪੱਖੀ ਖੁਸ਼ਬੂ ਰਾਹੀਂ ਸਮੁੱਚੇ ਸੰਸਾਰ ਨੂੰ ਰੁਸ਼ਨਾਉਣ ਦੇ ਫਰਜ਼ ਅਦਾ ਕਰ ਸਕਦੇ ਹਾਂ। ਹੁਣ ਜੇ ਕੋਈ ਵੀ, ਕਿਉਂਕਿ ਜਿਹੜੇ ਵੀ ਲੋਕ ਕੁਛ ਨਵੇਂ ਜੁੜਦੇ ਨੇ, ਕੁਛ ਨਿਊਟਰਲ ਕਿਸਮ ਦੇ ਜਿਹੜੇ ਫੈਂਸੇਟਰ ਨੇ, ਉਹ ਦੇਖ ਲੈਣ ਕਿ ਭਾਈ ਤੁਸੀਂ ਕਿਵੇਂ ਇਸ ਮੁਲਕ ਦੇ ਵਿੱਚ ਰਹਿ ਸਕਦੇ ਹੋ ਜਿਸ ਨੂੰ ਤੁਸੀਂ ਭਾਰਤ ਕਹਿੰਦੇ ਹੋ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।